व्यूअर्स वेलकम बैक इन आवर प्रोग्राम जी। डॉक्टर साहब साडे को अगला फेसबुक मैसेज आया है एडमिंटन कनेडा तो वीर बिक्रमजीत सिंह जी का। ये लिखते हैं सत श्री अकाल डॉक्टर अमरजीत सिंह जी। सत श्री अकाल। मैं एडमिंटन रहिंदा हां ते इत्थे नानकसर गुरुद्वारा साहब दर्शनां लई जांदा हां। संगत कुर्सियां ते मेज ते बैठ के लंगर छकदी है। जद मैं पुछया कि सिख तां पंगत च विश्वास रखदे हन ते फिर हेठां बैठ के क्यों नहीं लंगर छकदे, ਉਹ ਕਹਿੰਦੇ कि हेठा लंगर छकन का मकसद बराबरता दिखाना है ते कुर्सियां ते बैठ के भी सारे बराबर रहिंदे हन। ਇਹ गलत किवें होया? इस मुद्दे ते डॉक्टर साहब चानना पाओ। धन्यवाद जी डॉक्टर साहब। वीर बिक्रमजीत सिंह जी का बहुत बहुत शुक्रिया। उन्होंने सानू एडमिंटन कैनेडा तो लिखी उन्होंने बड़ी छोटी गल है फेसबुक ते, पर ਇਹਨੂੰ ਕਹਿੰਦੇ ਨੇ ਕਿ ਬਹੁਤ ਵੱਡਾ ਬਕਸਾ ਖੋਲਣ ਵਾਲੀ ਗੱਲ ਹੈ ਜੀ। ਔਰ ਅਸੀਂ ਸਮਝਦੇ ਹਾਂ ਵੀ ਇਹ ਇੱਕ ਮੰਦਭਾਗੀ ਗੱਲ ਸੀ ਕਿ ਇਸ ਮੁੱਦੇ ਨੂੰ ਬਣਾ ਕੇ ਆਧਾਰ ਸਰੀ ਦੇ ਗੁਰਦੁਆਰੇ ਚੋਂ ਇਹ ਸ਼ੁਰੂ ਹੋਇਆ। ਰੀਜ਼ਨ ਕੁਝ ਹੋਰ ਸਨ, ਪਰ ਜਿਸ ਤਰੀਕੇ ਨਾਲ ਇਹ ਮੁੱਦਾ ਬਣ ਗਿਆ ਉਸ ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਵੀ ਲਿਆਂਦਾ ਗਿਆ। ਅਕਾਲ ਤਖਤ ਸਾਹਿਬ ਤੋਂ ਫਿਰ ਜ਼ਮੀਨ ਤੇ ਬਹਿ ਕੇ ਲੰਗਰ ਛਕਣ ਪੰਗਤ ਦੇ ਵਿੱਚ ਉਹ ਹੁਕਮਨਾਮਾ ਵੀ ਜਾਰੀ ਕਰਵਾ ਲਿਆ। ਕਮਿਊਨਿਟੀ ਬੁਰੀ ਤਰ੍ਹਾਂ ਡਿਵਾਈਡ ਹੋਈ। 20-25 ਸੁਸਾਇਟੀਆਂ ਕੈਨੇਡਾ ਦੀਆਂ ਜਿਨ੍ਹਾਂ ਦੀ ਅਗਵਾਈ ਸਰੀ ਗੁਰਦੁਆਰੇ ਦੀ ਉਸ ਵੇਲੇ ਦੀ ਮੈਨੇਜਮੈਂਟ ਕਰਦੀ ਸੀ, ਜਾਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਾਲੇ ਵੀ ਉਹਨਾਂ ਦੇ ਨਾਲ ਰਲ ਗਏ। ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਦਿਆਂ ਕੁਰਸੀਆਂ ਮੇਜ਼ ਵਾਲਾ ਪਾਠ ਜਾਰੀ ਰੱਖਿਆ। ਚੋਣਾਂ ਹੋਈਆਂ, ਉਹਨਾਂ ਦੀ ਜਿੱਤ ਹੁੰਦੀ ਰਹੀ 2-3 ਵਾਰੀ। ਹੁਣ ਤਾਂ ਖੈਰ ਸਰੀ ਚੋਂ ਹਾਰ ਗਏ ਜੀ। ਪਰ ਇਹ ਦੇਖੋ, ਜਦੋਂ ਅਸੀਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ ਕਿ ਜਿਹੜੀ ਏਜੰਸੀਆਂ ਦੀ ਖੇਡ ਹੁੰਦੀ ਹੈ, ਇਹ ਗੱਲ ਉੱਥੇ ਨਹੀਂ ਮੁੱਕੀ। ਇਹ ਡਿਬੇਟ ਕੱਲੀ ਲੰਗਰ ਤੱਕ ਨਹੀਂ ਹੈ। ਅੱਜ ਤੁਸੀਂ ਇਹ ਡਿਬੇਟ ਦੇਖੋ ਕਿੱਧਰ ਨੂੰ ਚਲੀ ਗਈ। ਦਸਮ ਗ੍ਰੰਥ ਇਸ ਨੂੰ ਲੈ ਕੇ ਕੋਈ ਨਾ ਕੋਈ ਇੱਧਰ ਉੱਧਰ ਹੋ ਗਿਆ। ਹੁਣ ਆ ਫਿਲਮਾਂ, ਕੋਈ ਜੀ ਐਨੀਮੇਟਡ ਫਿਲਮ ਆ ਗਈ, ਨਾਨਕ ਸ਼ਾਹ ਫਕੀਰ ਆ ਗਈ। ਅੱਧੇ ਲੋਕ ਡਿਬੇਟ ਦੇ ਇਸ ਪਾਸੇ, ਅੱਧੇ ਉਸ ਪਾਸੇ ਕਿ ਜੀ ਕੀ ਠੀਕ ਹੈ ਕੀ ਗਲਤ ਹੈ ਜੀ। ਹੁਣ ਜੇ ਉਹ ਬਾਦਲ ਕਿਆਂ ਨੇ ਮੋਗਾ ਆਰਬਿਟ ਜਿਹੜਾ ਕਾਂਡ ਹੋਇਆ ਉਹਦੇ ਚੋਂ ਆਪਣੀ ਜਾਨ ਬਚਾਉਣ ਦੇ ਲਈ ਧਾਰਮਿਕ ਨਿਸ਼ਾਨੀਆਂ ਦੀ ਗੱਲ ਸ਼ੁਰੂ ਕੀਤੀ ਔਰ ਉਹਨੂੰ ਲੈ ਕੇ ਜਿਹੜੇ ਮਹਾਰਾਜ ਦੇ ਸ਼ਸਤਰ ਔਰ 6ਵੇਂ ਪਾਤਸ਼ਾਹ 9ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਦੇ ਤੇ ਇੱਥੇ ਐਲਏ 'ਚ ਕੋਈ ਬੁੱਧੂ ਸ਼ਾਹ ਦੇ ਡਿਸੈਂਡੈਂਟ ਖੜੇ ਹੋ ਗਏ, ਪਾਕਿਸਤਾਨ 'ਚੋਂ ਆਏ ਕਿ ਜੀ ਅਸਲੀ ਨਿਸ਼ਾਨੀਆਂ ਤਾਂ ਸਾਡੇ ਕੋਲ ਨੇ ਜੀ। ਔਰ ਅੱਜ ਮੈਨੂੰ 2-3 ਕਾਲਾਂ ਆਈਆਂ ਇੱਕ ਚੈਨਲ ਦਾ ਹਵਾਲਾ ਦੇ ਕੇ ਜੀ, ਉਸ ਚੈਨਲ ਦੀ ਬੜੀ ਵਾਹ ਹੋਈ ਹੈ ਕਿ ਕਹਿੰਦਾ ਜੀ ਉਹਨਾਂ ਨੇ ਕੱਲ ਗੱਲਬਾਤ ਕੀਤੀ ਕਿ ਜੀ ਇਹ ਜਿਹੜੀਆਂ ਚੀਜ਼ਾਂ ਨੇ ਉੱਥੇ ਦਿਖਾ ਰਹੇ ਨੇ ਉਹ ਤਾਂ ਸਾਰੀਆਂ ਜਾਲੀ ਨੇ ਜੀ, ਅਸਲੀ ਤਾਂ ਇਹਨਾਂ ਦੇ ਕੋਲ ਨੇ। ਮੇਰੀ ਉਹਨਾਂ ਨੇ ਰਾਏ ਵੀ ਪੁੱਛੀ। ਮੈਂ ਕਿਹਾ ਜੀ ਇਹ ਪਹਿਲੀ ਵਾਰ ਨਹੀਂ ਆਏ ਜਿਹੜੇ ਬੁੱਧੂ ਸ਼ਾਹ ਦੇ ਡਿਸੈਂਡੈਂਟ ਬਣ ਕੇ ਇੱਥੇ ਆਏ ਨੇ ਜੀ। ਇਹ ਪਹਿਲਾਂ ਵੀ ਅੱਜ ਤੋਂ 15 ਸਾਲ ਪਹਿਲਾਂ ਆਏ, ਇਹ ਜਾਲੀ ਨੇ ਲੋਕ। ਮੈਂ ਕਿਹਾ ਭਾਈ ਕਾਨ ਸਿੰਘ ਨਾਭਾ ਸਾਡੇ ਵੱਡੇ ਵਿਦਵਾਨ ਹੋਏ ਨੇ ਔਰ ਮਹਾਨ ਕੋਸ਼ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੀਰ ਬੁੱਧੂ ਸ਼ਾਹ ਨੂੰ ਗੁਰੂ ਸਾਹਿਬ ਨੇ ਆਪਣੇ ਕੇਸਾਂ ਵਾਲਾ ਕੰਘਾ, ਜਦੋਂ ਤੁਸੀਂ ਜਿਹੜਾ ਉਹਨਾਂ ਵਾਲਾਂ ਸਮੇਤ ਜਿਹੜੇ ਅੜੇ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਉਹਨਾਂ ਦੇ ਮੁਬਾਰਕ ਮੂਏ ਮੁਬਾਰਕ ਜੀ, ਉਹ ਔਰ ਕਿਰਪਾਨ ਸ੍ਰੀ ਸਾਹਿਬ ਔਰ ਸਿਰੋਪਾਓ ਭੇਟ ਕੀਤਾ ਸੀ ਕਿਉਂਕਿ ਉਹਨਾਂ ਦੇ 3 ਬੇਟੇ ਔਰ ਸ਼ਾਇਦ 300-400 ਮਰੀਦ ਸ਼ਹੀਦ ਹੋਏ ਸੀ ਪਹਿਲੇ ਭੰਗਾਣੀ ਦੇ ਯੁੱਧ। ਪਰ ਉਹ ਨਿਸ਼ਾਨੀਆਂ ਜਿਹੜੀਆਂ ਨੇ ਮਹਾਰਾਜਾ ਨਾਭਾ ਨੇ ਜਿਹੜੀਆਂ ਉਹਨਾਂ ਦੇ ਅੱਗੋਂ ਡਿਸੈਂਡੈਂਟਸ ਨੂੰ ਜ਼ਮੀਨ ਦੇ ਕੇ ਔਰ ਉਹਨਾਂ ਦਾ ਮੂੰਹ ਮੰਗਿਆ ਦੇ ਕੇ ਉਹਨਾਂ ਤੋਂ ਲੈ ਲਈਆਂ ਸੀ। ਉਹਨਾਂ ਦੇ ਪਰਿਵਾਰ ਕੋਲ ਹੀ, ਉਹਨਾਂ ਦੇ ਰਾਜ ਘਰਾਣੇ ਕੋਲ ਸੀ, ਗੁਰਦੁਆਰਾ ਸਿਰੋਪਾਓ ਸਾਹਿਬ 'ਚ ਰੱਖੀਆਂ ਸੀ ਔਰ ਉਹੀ ਜਿਹੜੀਆਂ ਨੇ ਹੁਣ ਸਾਹਮਣੇ ਅਦਾਲਤੀ ਲੜਾਈ ਤੋਂ ਬਾਅਦ ਆਈਆਂ ਨੇ। ਸੋ ਇਹ ਠੀਕ ਹੈ ਵੀ ਸਾਨੂੰ ਪਤਾ ਹੈ ਵੀ ਬਾਦਲ ਕਿਆਂ ਨੇ ਇੱਥੇ ਮਿਸਚਿਫ ਕੀਤੀ ਹੈ, ਪਰ ਕੁਝ ਚੀਜ਼ਾਂ ਹੁਣ ਅੱਧੇ ਕੁ ਡਿਬੇਟ ਹੋ ਗਈ। ਹੁਣ ਜੇ ਟੀਵੀ ਚੈਨਲ ਚਲਾ ਰਹੇ ਨੇ ਜੀ, ਦੇਖੋ ਉੱਥੇ ਵੀ ਬੈਠੇ 1-2 ਹੋਸਟ ਨੇ ਪੰਜਾਬ 'ਚ। ਕਈ ਵਾਰੀ ਇਹ ਜਰਨਲਿਜ਼ਮ ਵੀ ਇੱਕ ਬੜਾ ਅਟਰੈਕਟਿਵ ਵੀ ਹੁੰਦਾ, ਕਈ ਵਾਰ ਇਹਦੇ 'ਚ ਤੁਸੀਂ ਭਾਵਕ ਵੀ ਹੋ ਕੇ ਬਿਨਾਂ ਤੱਥਾਂ ਦੀ ਪੜਤਾਲ ਕੀਤੇ ਕਿਸੇ ਪਾਸੇ ਆਪਣਾ ਵੇਟ ਸੁੱਟ ਦਿੰਦੇ ਹੋ। ਸੁਖਪਾਲ ਖਹਿਰਾ ਉੱਥੇ ਉਹ ਕਾਂਗਰਸ ਦਾ ਰਿਹਾ ਸਪੋਕਸਮੈਨ, ਉਹਨੇ ਬਿਆਨਬਾਜ਼ੀ ਕਰਤੀ, ਉੱਥੋਂ ਪੱਤਰਕਾਰ ਨੇ ਕਰਤੀ। ਸੋ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਵੀ ਜੇ ਤੁਸੀਂ ਇਸ ਪੈਟਰਨ ਨੂੰ ਦੇਖੋ ਜਿਹੜਾ ਉਹਨਾਂ ਦਾ ਸਵਾਲ ਹੈ ਕਿ ਕੁਰਸੀਆਂ ਤੇ ਬਰਾਬਰੀ ਹੈ ਕਿ ਨਹੀਂ ਹੈ, ਕਿ ਥੱਲੇ ਹੈ ਬਰਾਬਰੀ ਕਿ ਨਹੀਂ, ਇਹ ਇਸ਼ੂ ਹੀ ਨਹੀਂ ਨੇ। ਮੈਂ ਸਮਝਦਾ ਹਾਂ ਵੀ ਇਹਨਾਂ ਨੂੰ ਜਾਣ ਬੁੱਝ ਕੇ ਖੜਾ ਕੀਤਾ ਗਿਆ ਔਰ ਅਸੀਂ ਇਹਨਾਂ ਇਸ਼ੂਜ਼ ਦੇ ਉੱਤੇ ਖਾਮਖਾ ਡਿਵਾਈਡ ਹੁੰਦੇ ਚਲੇ ਗਏ ਔਰ ਅੱਜ ਵੀ ਨਹੀਂ ਰੁਕੇ। ਅੱਜ ਵੀ ਤੁਸੀਂ ਦੇਖੋਗੇ ਜਦੋਂ ਕੋਈ ਚੀਜ਼ ਇਸ਼ੂ ਤੇ ਹੈ ਕਿ ਭਾਈ ਤੁਹਾਡੇ ਬੰਦੀ ਸਿੱਖ ਜਿਹੜੇ ਜਿਨ੍ਹਾਂ ਨੇ ਜੇਲ੍ਹਾਂ ਦੀਆਂ ਟਰਮਸ ਪੂਰੀਆਂ ਕਰ ਲਈਆਂ, 120
ਦਿਨਾਂ ਤੋਂ ਇੱਕ ਬੁੱਢਾ 83 ਸਾਲ ਦਾ ਬਾਪੂ ਬੈਠਾ ਹੈ ਜੀ ਨਹੀਂ ਉਹਨਾਂ ਦੇ ਜੇ 250 ਬੰਦਾ ਜਾਂਦਾ ਹੈ, ਅੰਬ ਸਾਹਿਬ ਦੇ ਗੁਰਦੁਆਰੇ ਵਾਲੇ ਗੇਟ ਹੀ ਬੰਦ ਕਰ ਲੈਂਦੇ ਨੇ, ਉੱਥੋਂ ਪੁਲਿਸ ਉਹਨਾਂ ਨੂੰ ਚੁਕਾ ਦਿੰਦੀ ਹੈ, ਚੁੱਕ ਕੇ ਲੈ ਜਾਂਦੀ ਹੈ, ਕੋਈ ਚੂਚਾ ਨਹੀਂ। ਇਹ ਇਸ਼ੂ ਨੇ ਇੱਕ ਪਾਸੇ ਜਿੱਥੇ ਤੁਹਾਡੀ ਕੌਮੀ ਆਜ਼ਾਦੀ ਦੀ ਗੱਲ ਹੈ, ਧੱਕੇ ਦੀ ਗੱਲ ਹੈ, ਜੋ ਕੁਝ ਉਸ ਬੱਚੀ ਨਾਲ ਉਸ ਬੱਸ 'ਚ ਹੋਇਆ, ਪ੍ਰਾਈਵੇਟ ਬੱਸਾਂ ਦੀਆਂ ਹੋਰ ਕਰਤੂਤਾਂ ਸਾਹਮਣੇ ਆਈਆਂ, ਸਾਰੇ ਇਸ਼ੂ ਪਾਸੇ ਜਾ ਕੇ ਅਸੀਂ ਡਿਬੇਟ ਹੋਰ ਇਸ਼ੂਜ਼ ਤੇ ਕਰਨ ਲੱਗ ਜਾਂਦੇ ਹਾਂ ਕਿ ਵੀ ਇਹ ਹੈ ਕਿ ਨਹੀਂ ਹੈ। ਮੈਂ ਸਮਝਦਾ ਕਿ ਵੀ ਇਸ ਡਿਬੇਟ 'ਚ ਔਰ ਫਿਰ ਜਿਹੜੇ ਗੁਰਦੁਆਰੇ ਦਾ ਉਹਨਾਂ ਨੇ ਜ਼ਿਕਰ ਕੀਤਾ ਨਾਨਕਸਰੀ ਹੈ ਜੀ, ਸੋ ਹੁਣ ਨਾਨਕਸਰੀ ਗੁਰਦੁਆਰੇ ਵਾਲੇ ਤੋਂ ਤੁਸੀਂ ਦੇਖ ਲਓ ਤਾਂ ਨਿਸ਼ਾਨ ਸਾਹਿਬ ਵੀ ਨਹੀਂ ਲਾਉਂਦੇ, ਉਹ ਕਿਰਪਾਨ ਭੇਟ ਨਹੀਂ ਕਰਦੇ ਹੈ ਪ੍ਰਸ਼ਾਦ ਨੂੰ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਆਪਣੀ ਮਰਿਆਦਾ ਬਣਾਈਆਂ ਹੋਈਆਂ। ਸੋ ਅਸੀਂ ਇਸ ਡਿਬੇਟ ਦੇ ਵਿੱਚ ਨਹੀਂ ਜਾਣਾ ਚਾਹੁੰਦੇ। ਮੈਂ ਸਮਝਦਾ ਕਿ ਇਸ ਮਾਮਲੇ ਦੇ ਵਿੱਚ ਜਾਂ ਇਸ ਕਿਸਮ ਦੇ ਹੋਰ ਇਸ਼ੂ ਜਿਨ੍ਹਾਂ ਦੇ ਵਿੱਚ ਇੰਤਜ਼ਾਰ ਕੀਤੀ ਜਿੱਥੇ ਜੋ ਚੱਲ ਰਿਹਾ, ਔਰ ਇਸੇ ਤਰ੍ਹਾਂ ਮੈਂ ਸਮਝਦਾ ਵੀ ਸਿੱਖ ਰਹਿਤ ਮਰਿਆਦਾ ਜਦੋਂ ਫਾਈਨਲ ਹੋਇਆ ਉਹ ਸਾਡੇ ਸਿਆਣੇ ਬਜ਼ੁਰਗ ਸਨ, ਉਦੋਂ ਵੀ ਕੁਝ ਇਸ਼ੂ ਸਨ ਜਿਵੇਂ ਰਾਗਮਾਲਾ ਦਾ ਸੀ ਜੀ ਪੜ੍ਹਨੀ ਹੈ ਨਹੀਂ ਪੜ੍ਹਨੀ ਹੈ, ਉਹਨਾਂ ਨੇ ਵਿਚਕਾਰਲਾ ਰਸਤਾ ਕੱਢਿਆ, ਉਹਨਾਂ ਨੇ ਕਿਹਾ ਜੀ ਪੜ੍ਹਨਾ ਜਾਂ ਨਾ ਪੜ੍ਹਨਾ ਇਸ ਨੂੰ ਸਥਾਨਕ ਮਰਿਆਦਾ ਅਨੁਸਾਰ ਕੀਤਾ ਜਾਏ, ਪਰ ਰਾਗਮਾਲਾ ਤੋਂ ਬਿਨਾ ਕੋਈ ਗੁਰੂ ਗ੍ਰੰਥ ਸਾਹਿਬ ਛਾਪਣ ਦਾ ਹਿਆ ਨਾ ਕਰੇ। ਸੋ ਉਹਦੇ ਥੱਲੇ ਹੁਣ ਅੱਜ ਕਿੰਨੇ ਕੁ ਨੇ ਜਿਹੜੇ ਰਾਗਮਾਲਾ ਨਹੀਂ ਪੜ੍ਹਦੇ, ਥੋੜੇ ਬਿਲਕੁਲ ਹੀ ਆਲਮੋਸਟ ਖਤਮ। ਸੋ ਕਈ ਵਾਰ ਕੁਝ ਚੀਜ਼ਾਂ ਜਿਹੜੀਆਂ ਨੇ ਅੱਜ ਤੁਹਾਡੇ ਗੱਲ ਗੁਲਾਮੀ ਦਾ ਤੋਕ ਹੈ, ਗੁਲਾਮੀ ਦੀ ਪੰਜਾਲੀ ਹੈ, ਤੁਹਾਡੇ ਬੇਸਿਕ ਹੱਕ ਜਿਹੜੇ ਨੇ ਵਾਇਓਲੇਟ ਹੋ ਰਹੇ ਨੇ, ਗੱਲ ਉਹਨਾਂ ਦੇ ਲਈ ਖਲੋਣ ਦੀ ਹੈ, ਨਾ ਕਿ ਇਸ ਕਿਸਮ ਦੀਆਂ ਡਿਬੇਟਸ ਦੀ ਹੈ ਕਿ ਜੀ ਇਹ ਮਰਿਆਦਾ ਹੈ ਕਿ ਇਹ ਨਹੀਂ ਮਰਿਆਦਾ। ਸੋ ਮੈਂ ਸਮਝਦਾ ਵੀ ਇਹ ਇਸ਼ੂ ਵੀ ਖੜਾ ਕੀਤਾ ਸੀ ਉਹਨਾਂ ਨੇ, ਏਜੰਸੀਆਂ ਨੇ, ਔਰ ਨਤੀਜਾ ਸਾਹਮਣੇ ਹੈ ਕਿ ਵੀ ਕਮਿਊਨਿਟੀ ਜਿਹੜੀ ਹੈ ਇਸ ਦੇ ਉੱਤੇ ਹੀ ਡਿਵਾਈਡ ਕਰਕੇ ਰੱਖ ਦਿੱਤੀ। ਔਰ ਅੱਜ ਇਸ ਗੱਲ ਨੂੰ ਵੀ ਮੇਰਾ ਖਿਆਲ ਹੈ 20 ਸਾਲ ਹੋ ਗਏ ਹੋਣੇ ਨੇ, ਜ਼ਿਆਦਾ ਹੀ ਹੋ ਗਏ ਹੋਣੇ ਨੇ ਜਦੋਂ ਦਾ ਇਹ ਸਰੀ ਦੇ ਗੁਰਦੁਆਰੇ ਤੋਂ ਝਗੜਾ ਸ਼ੁਰੂ ਹੋਇਆ। ਹੁਣ ਹਾਲਾਂ ਬਹੁਤ ਸਾਰੀਆਂ ਥਾਵਾਂ ਤੇ ਸੈਟਲਡ ਹੈ, ਫਿਰ ਹੋਇਆ ਜੀ ਕਿ ਚਲੋ ਅੱਧੀਆਂ ਕੁਰਸੀਆਂ ਰੱਖ ਲਓ, ਅੱਧੇ ਤੱਪੜ ਵਿਛਾ ਦਿਓ। ਹੁਣ ਅੱਧੀਆਂ ਥਾਵਾਂ ਤੇ ਉਹ ਸਭ ਤੋਂ ਔਡ ਲੱਗਦਾ ਕਿ ਅੱਧੇ ਉੱਤੇ ਬੈਠੇ ਨੇ ਅੱਧੇ ਥੱਲੇ ਬੈਠੇ ਨੇ। ਜੀ ਜੀ ਹੁਣ ਉਹ ਬਰਾਬਰੀ ਦੀ ਜਾਂ ਇਕੁਆਲਿਟੀ ਜਾਂ ਜਿਹਨਾਂ ਜਿਸ ਪੰਗਤ 'ਚ ਆ ਕੇ ਅਕਬਰ ਵੀ ਬੈਠਾ, ਸਾਖੀ ਅਸੀਂ ਉਹ ਸੁਣਾਈਏ, ਉਸੇ ਲੰਗਰ ਦੇ ਵਿੱਚ ਜਿਹੜੇ ਨੇ 20 ਥੱਲੇ ਬੈਠੇ ਨੇ 10 ਉੱਤੇ ਬੈਠੇ ਨੇ। ਸੋ ਇਹ ਜਿਹੜਾ ਸਾਰਾ ਪਾਰਟ ਹੈ ਮੈਂ ਸਮਝਦਾ ਵੀ ਇਹ ਡਿਵਾਈਸਿਵ ਏਜੰਡਾ ਸੀ ਔਰ ਏਜੰਸੀਆਂ ਇਸ ਦੇ ਵਿੱਚ ਕਾਮਯਾਬ ਰਹੀਆਂ। ਜੀ ਡਾਕਟਰ ਸਾਹਿਬ ਬਿਲਕੁਲ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।